सो इत्थे देखण वाली गल ये है कि चाहे नौजवान चाहे बजुर्ग ने चाहे बच्चे ने ਉਹ पूरी तरह नाल ਜਿਹੜੇ ਤਿਆਰ ਬਰ ਤਿਆਰ ਨੇ ਉਹਨਾਂ ਵੱਲੋਂ ਰਾਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਆਪਣੇ ਨਾਲ ਲਿਆਂਦੀਆਂ ਗਈਆਂ ਨੇ। लगातार ਜਿਹੜੇ ਇਹ ਅਸੀਂ ਤੁਹਾਨੂੰ ਦ੍ਰਿਸ਼ ਇੰਡੋਸ ਟੀਵੀ ਤੇ ਦਿਖਾ ਰਹੇ ਹਾਂ, लगातार ਜਿਹੜੀਆਂ ਲਾਈਵ ਤਸਵੀਰਾਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਪੰਜਾਬ ਦੇ ਕਿਸਾਨ ਤੇ ਹੋਰ ਪਹੁੰਚੇ ਹੋਏ ਨੇ। ਉਹਨਾਂ ਵੱਲੋਂ ਜਿਹੜਾ ਸੰਘਰਸ਼ ਹੈ ਉਹ ਉਲੀਕਿਆ ਗਿਆ। ਹੁਣ ਤੁਹਾਨੂੰ ਦਿਖਾਉਂਦੇ ਆ ਕਿ ਜਿਹੜੇ ਸ਼ੈਲਟਰ ਬਣਾਏ ਹੋਏ ਨੇ, ਟਰਾਲੀਆਂ ਨੂੰ ਸ਼ੈਲਟਰ ਬਣਾਇਆ ਹੋਇਆ, ਉਹਦੀਆਂ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ। ਇਹ ਸਿਰਫ ਤੇ ਸਿਰਫ ਐਕਸਕਲੂਸਿਵ ਇੰਡੋਸ ਟੀਵੀ ਤੇ ਚੱਲ ਰਿਹਾ। ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨਾਂ ਵੱਲੋਂ ਰਹਿਣ ਬਸੇਰੇ ਬਣਾਏ ਗਏ ਨੇ, ਇਹ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਦਿੱਲੀ ਦੇ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਜ਼ੁਰਗ ਨੇ ਜਿਹੜੇ ਕਿਸ ਤਰੀਕੇ ਨਾਲ ਸ਼ੈਲਟਰ ਬਣਾਏ ਹੋਏ ਨੇ। ਟਰਾਲੀਆਂ ਨੂੰ ਹੀ ਸ਼ੈਲਟਰ ਬਣਾਇਆ ਗਿਆ। ਜਜ਼ਬੇ ਨੂੰ ਸਲਾਮ ਹੈ, ਸੋਚ ਨੂੰ ਸਲਾਮ ਹੈ ਕਿ ਆਪਣੀ ਜ਼ਮੀਨਾਂ ਦੀ ਖਾਤਰ, ਆਪਣੇ ਹੱਕਾਂ ਦੀ ਖਾਤਰ ਦਿੱਲੀ ਦੀ ਹੱਦ ਤੇ ਬੈਠੇ ਨੇ, ਦਿੱਲੀ ਦੇ ਦਰਵਾਜ਼ੇ ਤੇ ਬੈਠੇ ਨੇ, ਬੂਹੇ ਤੇ ਬੈਠੇ ਨੇ। ਜਦੋਂ ਕਿ ਜਥੇਬੰਦੀਆਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦਿੱਲੀ ਜਿਹੜੀ ਗੱਲਬਾਤ ਕਰਨ ਲਈ ਬੁਲਾਵੇ, ਗੱਲਬਾਤ ਕਰਨ ਲਈ ਹਾਲੇ ਤੱਕ ਕੋਈ ਸੱਦਾ ਜਿਹੜਾ ਨਹੀਂ ਪਹੁੰਚਿਆ। ਇੱਥੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਹ ਲੋਕ ਕੀ ਕਹਿਣਾ ਚਾਹੁੰਦੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਯੁਵਰਾਜ ਹੈ ਜੀ, ਪਟਿਆਲੇ ਤੋਂ ਆਏ ਹਾਂ ਅਸੀਂ ਜ਼ਿਮੀਂਦਾਰਾ ਯੂਨੀਅਨ ਵੱਲੋਂ, ਤੇ ਅਸੀਂ ਆਪਣੇ ਹੱਕ ਲੈ ਕੇ ਦਿੱਲੀ ਤੋਂ ਜਾਵਾਂਗੇ। ਦਿੱਲੀ ਮੋਦੀ ਨੂੰ ਅਸੀਂ ਦੱਸਣ ਆਏ ਹਾਂ ਵੀ ਪੰਜਾਬ ਦਾ ਇਤਿਹਾਸ ਕੀ ਹੈ, ਪੰਜਾਬ 'ਚ ਕਿੰਨੇ ਮੋਰਚੇ ਲੱਗੇ ਨੇ। 19ਵੀਂ ਵਾਰ ਅਸੀਂ ਆ ਕੇ ਦਿੱਲੀ ਫਤਿਹ ਕਰਨੀ ਹੈ। ਸਾਡਾ ਹੱਕ ਧੌਣ ਤੇ ਗੋਡਾ ਰੱਖ ਕੇ ਲੈ ਕੇ ਜਾਵਾਂਗੇ ਅਸੀਂ। ਮੋਦੀ ਮਾਮਾ ਮਰ ਗਿਆ। ਜਜ਼ਬੇ ਨੂੰ ਸਲਾਮ ਆ, ਨੌਜਵਾਨੀ ਨੂੰ, ਜਿੱਥੇ ਕਿ ਜਥੇਬੰਦੀਆਂ ਵੱਲੋਂ ਜੋਸ਼ ਦੇ ਨਾਲ, ਹੋਸ਼ ਨਾਲ ਕੰਮ ਲੈਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ। ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਹੋਸ਼ ਤੋਂ ਵੀ ਕੰਮ ਲਿਆ ਜਾਵੇ ਕਿਉਂਕਿ ਸੰਘਰਸ਼ ਇਸ ਸਮੇਂ ਪੀਕ ਤੇ ਪਹੁੰਚ ਚੁੱਕਿਆ। ਸੋ ਨੌਜਵਾਨਾਂ ਦੇ ਵਿੱਚ ਜੋਸ਼ ਹੈ, ਜਿਹੜਾ ਜੋਸ਼ ਹੁੰਦਾ ਹੀ ਆ। ਪਰ ਤੁਸੀਂ ਆਪਣੇ ਹੋਰ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ? ਬਾਈ ਜੀ 60 ਦਿਨ ਹੋ ਗਏ ਸਾਨੂੰ ਭੁੱਖੇ ਭਾਣੇ ਬੈਠਿਆਂ ਨੂੰ। ਇਦੋਂ ਵੱਧ ਹੋਸ਼ ਕੀ ਹੈ ਸਾਡੀ? ਜਦੋਂ ਅੱਤ ਹੋ ਗਈ ਸਾਡੀ, ਉਦੋਂ ਦਿੱਲੀ ਆਏ ਆ ਅਸੀਂ। ਸਾਨੂੰ ਕੋਈ ਦਿੱਲੀ ਦੁੱਲੀ ਦਾ ਭੈ ਨਹੀਂ ਹੈਗਾ। ਇਹ ਤਾਂ ਅਸੀਂ ਮਾਸਕੋ ਦੀਆਂ ਕੰਧਾਂ ਟੱਪ ਕੇ ਅਮਰੀਕਾ 'ਚ ਬੜੇ ਹੋਏ ਪੰਜਾਬੀ ਨੇ। ਇਹਨਾਂ ਤੋਂ ਕਿੱਥੇ ਡਰਨ ਦੇ ਵਾਲੇ ਜਾਂਦੇ ਆ। ਮੈਂ ਛੋਟਾ ਜਿਹਾ ਇਤਿਹਾਸ ਦੱਸਦਾ ਇਸ ਹੰਕਾਰੀ ਰਾਜੇ ਤੱਕ। ਜੇ ਮੇਰੀ ਗੱਲ ਪਹੁੰਚਾਓਗੇ, ਨੈਸ਼ਨਲ ਮੀਡੀਆ ਦਿਖਾਊਗਾ ਤਾਂ ਇਹਨੂੰ ਰਿਕਾਰਡ ਕਰੋ, ਨਹੀਂ ਇਹਨੂੰ ਰਿਕਾਰਡ ਕਰਨ ਦੀ ਲੋੜ ਨਹੀਂ। ਅੱਜ ਨੈਸ਼ਨਲ ਮੀਡੀਆ ਸਾਡੀ ਕੋਈ ਵੀ ਖਬਰ ਨਹੀਂ ਦਿਖਾ ਰਿਹਾ। ਮੈਂ ਇੱਕ ਇਤਿਹਾਸ ਦੀ ਗੱਲ ਦੱਸਦਾ। ਮਹਾਭਾਰਤ ਜਦੋਂ ਦੁਰਯੋਧਨ ਨੂੰ ਰਾਜ ਮਿਲਿਆ, ਪਾਂਡਵਾਂ ਨੇ ਸਿਰਫ 5 ਪਿੰਡ ਮੰਗੇ ਸੀ। ਉਸ ਹੰਕਾਰੀ ਰਾਜੇ ਨੇ 5 ਪਿੰਡ ਨਹੀਂ ਦਿੱਤੇ। ਅੱਜ ਉਹੀ ਹੰਕਾਰੀ ਮੋਦੀ ਬਣਿਆ ਹੋਇਆ। ਅਸੀਂ ਸਿਰਫ MSP ਤੇ ਇਹ ਗਰੰਟੀ ਮੰਗਦੇ ਹਾਂ, ਅਸੀਂ ਆਪਦੇ ਹੱਕ ਮੰਗਦੇ ਹਾਂ। ਅੱਜ ਉਹ ਦੇ ਨਹੀਂ ਰਿਹਾ। ਦੁਬਾਰੇ ਮਹਾਭਾਰਤ ਅਸੀਂ ਦਿੱਲੀ 'ਚ ਕਰਾਂਗੇ ਔਰ ਹੱਕ ਲੈ ਕੇ ਦਿਖਾਵਾਂਗੇ। ਧੌਣ ਤੇ ਗੋਡਾ ਰੱਖ ਕੇ ਲਵਾਂਗੇ ਅਸੀਂ ਆਪਦੇ ਹੱਕਾਂ ਦੀ ਗੱਲ ਲਗਾਤਾਰ ਕੀਤੀ ਜਾ ਰਹੀ ਆ। ਪਿਛਲੇ 2-3 ਦਿਨਾਂ ਤੋਂ ਪੰਜਾਬ ਦੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਦਾ ਨੌਜਵਾਨ, ਕਿਸਾਨ ਤੇ ਮਜ਼ਦੂਰ ਇੱਥੇ ਪਹੁੰਚਿਆ ਹੋਇਆ। ਇੰਨੀ ਠੰਡ ਦੇ ਵਿੱਚ ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਔਰਤਾਂ ਦੇ ਨਾਲ ਪੰਜਾਬ ਦੇ ਕਿਸਾਨ ਇੱਥੇ ਪਹੁੰਚੇ ਹੋਏ ਨੇ। ਇਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਥੋੜ੍ਹਾ ਜਿਹਾ ਉਹਨਾਂ ਬਾਰੇ ਵੀ ਦੱਸੋ ਕਿ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਹਰਿਆਣੇ ਤੇ ਦਿੱਲੀ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਸਾਡੇ ਨਾਲ ਮਤੇਰਾ ਸਲੂਕ ਹੈ ਜਿਹੜਾ ਉਹ ਹਰਿਆਣੇ ਦੀ ਸਰਕਾਰ, ਸੈਂਟਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ। ਸਮੱਸਿਆਵਾਂ ਤੁਹਾਨੂੰ ਦੱਸ ਕੇ ਅਸੀਂ ਕਮਜ਼ੋਰ ਨਹੀਂ ਸਾੜਨਾ ਚਾਹੁੰਦੇ। ਸਾਨੂੰ ਕੋਈ ਸਮੱਸਿਆ ਨਹੀਂ। 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ ਅਸੀਂ। ਸਮੱਸਿਆਵਾਂ ਨੂੰ ਅਸੀਂ ਅੱਜ ਦੇ ਨਹੀਂ ਚੱਲ ਰਹੇ, ਅਸੀਂ 47 ਦੇ ਚੱਲ ਰਹੇ ਹਾਂ। 4 ਵਾਰ ਸਾਨੂੰ ਵੰਡਿਆ। ਪੰਜਾਬ ਦਿੱਲੀ 'ਚ ਪੰਜਾਬ 'ਚ ਪੈਂਦਾ ਸੀ, ਪਹਿਲਾਂ ਹਰਿਆਣਾ ਵੰਡਿਆ, ਹਿਮਾਚਲ ਵੰਡਿਆ, ਹੁਣ ਪਠਾਨਕੋਟ ਦੇ ਏਰੀਏ ਵੰਡਣ ਨੂੰ ਫਿਰਦੇ ਨੇ। ਇਹ ਸਾਡੀ ਬੋਲੀ ਖਤਮ ਕਰੀ ਇਹਨਾਂ ਨੇ। ਕੀ ਕੁਛ ਨਹੀਂ ਤਸੀਹੇ ਸਾਡੇ ਦੇ ਕਰੇ ਇਹਨਾਂ ਨੇ। ਅੱਜ ਅਸੀਂ ਦੱਸਣ ਆਏ ਹਾਂ, ਇਹਨਾਂ ਨੂੰ ਦੱਸ ਕੇ ਜਾਵਾਂਗੇ ਵੀ ਕੀ ਭਾਅ ਵਿਕਦੀ ਹੈਗੀ। ਬਾਈ ਜੀ ਮੁਸ਼ਕਿਲਾਂ ਬਹੁਤ ਨੇ। 3 ਪੀੜ੍ਹੀਆਂ ਉਰੇ ਬੈਠੀਆਂ ਨੇ। ਉਰੇ ਇੱਕ ਮੁੰਡਾ ਬੈਠਾ, ਉਹਦਾ ਪਿਓ ਬੈਠਾ, ਉਹਦਾ ਦਾਦਾ ਬੈਠਾ। 3 ਪੀੜ੍ਹੀਆਂ ਤਾਂ ਤੀਵੀਆਂ 26,000 ਲੇਡੀ ਸਾਡੇ ਨਾਲ ਬੈਠੀ ਆ ਉਰੇ।
ਘੱਟੋ ਘੱਟ 50,000 ਟਰਾਲੀ ਉਰੇ ਹੈ। ਤੁਸੀਂ 20 ਬੰਦਿਆਂ ਨਾਲ ਡਿਵਾਈਡ ਕਰੋਗੇ, ਘੱਟੋ ਘੱਟ 5 ਲੱਖ ਦਾ ਇਕੱਠ ਹੈ। ਇਹ ਕੱਲਾ ਕਿਸਾਨ ਵਿਰੋਧੀ ਬਿੱਲ ਨਹੀਂ ਹੈ। ਜਿਹੜੇ ਲਾਲੇ ਬੈਠੇ ਨਾ ਦੁਕਾਨਾਂ ਤੇ ਬੈਠੇ ਨੇ, ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਬਿੱਲ ਹੈ ਇਹ ਘਾਤਕ ਸਭ ਵਾਸਤੇ ਹੈ। ਜਦੋਂ ਅੰਬਾਨੀਆਂ ਅਡਾਨੀਆਂ ਨੇ ਸਾਰੀਆਂ ਫਸਲਾਂ ਸਟੋਰ ਕਰ ਲਈਆਂ ਨਾ, ਤੁਹਾਨੂੰ ਉਹ ਆਪਦੇ ਸਟੋਰਾਂ 'ਚ ਵੇਚੂਗਾ। ਜਿਹੜੇ ਵੱਡੇ ਵੱਡੇ ਸਟੋਰ ਖੋਲੇ ਨੇ, ਤੁਹਾਨੂੰ ਲਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਤੁਹਾਡੀਆਂ ਪਰਚੂਨ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਇਸ ਕਰਕੇ ਸਾਡੀ ਬੇਨਤੀ ਹੈ, ਕਿਹੜਾ ਵੀ ਵਰਗ ਹੈ, ਉਹ ਕੋਈ ਮਜ਼ਦੂਰ ਹੈ, ਕਿਸਾਨ ਹੈ, ਆੜ੍ਹਤੀ ਹੈ, ਕੋਈ ਵਪਾਰੀ ਹੈ, ਅਸੀਂ ਬੇਨਤੀ ਕਰਦੇ ਹਾਂ ਸਾਡਾ ਸਾਥ ਦਿਓ। ਅੱਜ ਸਾਥ ਦੀ ਲੋੜ ਹੈਗੀ। ਅੱਜ ਇਸ ਹੰਕਾਰੀ ਰਾਜੇ ਨੂੰ ਦੱਸਣ ਦੀ ਲੋੜ ਹੈ ਵੀ ਭਾਅ ਕਿਹੜੇ ਵਿਕਦੀ ਹੈਗੀ। ਸਾਡੇ ਸਾਥ ਦੀ ਲੋੜ ਹੈ। ਨਾਲ ਵਾਲੀਆਂ ਸਟੇਟਾਂ ਨੂੰ, ਯੂਪੀ, ਬਿਹਾਰ, ਹਰਿਆਣਾ, ਰਾਜਸਥਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਆਓ ਆਪਾਂ ਇੱਕ ਆਵਾਜ਼ ਹੋ ਕੇ ਕਿੰਨਾ ਕੁ ਟਾਈਮ ਇਹਦੇ ਤਸਈਏ ਸਹਾਂਗੇ। ਅੱਜ 15 ਲੱਖ ਦੀ ਗੱਲ ਹੈ, ਜਾਂ GST ਦੀ ਗੱਲ ਹੈ, ਜਾਂ ਨੋਟਬੰਦੀ ਦੀ ਗੱਲ ਹੈ, ਜਾਂ ਸਾਡੀਆਂ ਬੋਲੀਆਂ ਖਤਮ ਕਰਨ ਦੀ ਲੋੜ ਹੈ, ਜਾਂ ਕੋਈ ਵੀ ਗੱਲ ਧਰਮ ਦੇ ਮੁੱਦਿਆਂ ਤੇ ਸਾਨੂੰ ਵੰਡਣ ਦੀ ਲੋੜ ਹੈ। ਇੱਥੇ ਜੰਮੂ ਵੰਡਤਾ, ਕਸ਼ਮੀਰ ਵੰਡਤਾ, ਇੱਥੇ ਆਹ ਕਰਤਾ, ਬਹੁ ਕਰਤਾ, ਉਹਦਾ ਦਿਮਾਗ ਹੱਲਿਆ ਹੋਇਆ। ਪੰਜਾਬ ਵਾਲੇ ਆਏ ਨੇ, ਸੈੱਟ ਕਰਕੇ ਜਾਣਗੇ। ਹੁਣ ਇੱਕ ਬੜਾ ਵੱਡਾ ਇਲਜ਼ਾਮ ਆ ਪੰਜਾਬ ਦੀ ਨੌਜਵਾਨੀ ਤੇ ਲਗਾਇਆ ਜਾਂਦਾ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਡੁੱਬ ਚੁੱਕੀ ਆ, ਜਿਹਦੇ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦਾ ਨੌਜਵਾਨ ਹੁਣ ਕਿਸੇ ਕੰਮ ਜੋਗਾ ਨਹੀਂ ਰਿਹਾ। ਉਹ ਵੀ ਗੱਲ ਕਲੀਅਰ ਕਰ ਦਿਓ ਬਾਈ ਜੀ। ਇੱਥੇ ਜਿਹੜਾ ਐ ਸਮਝਦਾ ਵੀ ਪੰਜਾਬ ਦਾ ਨੌਜਵਾਨ ਨਸ਼ਿਆਂ ਵਾਲਾ ਜਾਂ ਹੋਰ ਹੈ, ਕੱਲ ਦੀਆਂ ਸਾਡੀਆਂ ਵੀਡੀਓ ਦੇਖ ਲਓ। ਅਸੀਂ ਇਹਨਾਂ ਦੇ 15 ਫੁੱਟ ਟੋਏ, ਪੱਟੇ ਹੋਏ ਟੋਏ ਅਸੀਂ ਬੁੱਕਾਂ ਨਾਲ ਭਰੇ ਨੇ। ਇਹਨਾਂ ਦੇ ਜਿਹੜੇ ਖੜਾਏ ਹੋਏ ਇਹ ਕੈਂਟਰ ਨੇ ਜਾਂ ਉਹ ਟਿੱਪਰ ਨੇ, ਉਹ ਅਸੀਂ ਹੱਥਾਂ ਨਾਲ ਭਰਾ ਕਰਨੇ ਨੇ। 2 ਹੱਥ ਜਿਹੜੇ ਨੇ ਦੇਖਣੇ ਨੇ ਉਹ ਆ ਕੇ ਦੇਖ ਲੈ। ਅਸੀਂ ਪੂਰੀ ਤਰ੍ਹਾਂ ਤਿਆਰ ਨੇ। ਜੇ ਅਸੀਂ ਸਬਰ ਦਾ ਬੰਨ੍ਹ ਹੈ ਜਿਹੜਾ, ਉਹ ਪੰਜਾਬੀਆਂ ਦਾ ਟੁੱਟ ਚੁੱਕਿਆ। ਹੁਣ ਅਸੀਂ ਕਿਸਾਨ 32-33 ਜਥੇਬੰਦੀਆਂ ਇੱਥੇ ਪਹੁੰਚੀਆਂ ਨੇ। ਅਸੀਂ ਬਾਕੀ ਸੂਬਿਆਂ ਤੋਂ ਆਈਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਦੇ ਹਾਂ। ਸਾਰੇ ਹਿੰਦੁਸਤਾਨ ਦੀ ਲੜਾਈ ਹੈ ਇਹ, ਸਾਨੂੰ ਅੱਗੇ ਹੋ ਕੇ ਲੜਨੀ ਚਾਹੀਦੀ ਹੈ। ਇਹ ਸਾਡੇ ਬਜ਼ੁਰਗ ਖੜੇ ਨੇ ਜਿਹੜੇ ਸਾਨੂੰ ਦਿਸ਼ਾ ਦੇ ਰਹੇ ਨੇ, ਜਿਨ੍ਹਾਂ ਦੇ ਰੋਕਿਆਂ ਤੋਂ ਰੁਕੇ ਹੋਏ ਆ। ਨਹੀਂ, ਜਵਾਨੀ ਦਾ ਜੋਸ਼ ਤਾਂ ਜਦੋਂ ਦੇਖਣਾ ਹੋਇਆ ਉਦੋਂ ਦਿਖਾ ਦਾਂਗੇ ਅਸੀਂ। ਤੁਹਾਡਾ ਕੀ ਨਾਮ ਹੈ ਜੀ? ਤੁਹਾਡਾ ਕੀ ਨਾਮ ਹੈ? ਇੱਕ ਮੈਂ ਸਾਡੇ ਜਿਹੜੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਬੇਨਤੀ ਕਰਦਾ। ਜਿਹੜੇ ਇੱਕ ਹੋਰ ਮੇਰੀ ਬੇਨਤੀ ਹੈ, ਜਿਹੜਾ ਯੂਥ ਹਜੇ ਵੀ ਘਰੇ ਬੈਠਾ ਫੇਸਬੁੱਕ ਤੇ ਸਭ ਤੇ ਇਹ ਪਾਉਂਦਾ ਹੈਗਾ ਆਪਣੇ ਸਟੇਟਸ ਤੇ ਇਹ ਫੋਟੋਆਂ, ਜਾਂ ਤਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਇਹਨਾਂ ਦੇ ਜਨਮ ਦਿਹਾੜਿਆਂ ਤੇ ਜਾਂ ਸ਼ਹੀਦੀ ਦਿਹਾੜਿਆਂ ਤੇ ਮੋਮਬੱਤੀਆਂ ਲਾਉਣੀਆਂ ਬੰਦ ਕਰ ਦਿਓ, ਜਾਂ ਫਿਰ ਅੱਜ ਉਰੇ ਆ ਕੇ ਇਹਨਾਂ ਬਜ਼ੁਰਗਾਂ ਨਾਲ ਬੈਠੋ। ਅਸਲ ਅੱਜ ਉਹਨਾਂ ਨੂੰ ਅਸੀਂ ਇਤਿਹਾਸ 'ਚ ਪੜ੍ਹਿਆ, ਇਤਿਹਾਸ 'ਚ ਸੁਣਿਆ ਵੀ ਸਾਡੇ ਬਜ਼ੁਰਗਾਂ ਨੇ ਇਹ ਕੁਰਬਾਨੀਆਂ ਕੀਤੀਆਂ, ਸਾਡੇ ਬਜ਼ੁਰਗਾਂ ਨੇ ਇਹ ਕਰਿਆ, ਇੰਨੇ ਫਤਿਹ ਕਰੇ ਮੋਰਚੇ। ਅੱਜ ਉਹੀ ਖੂਨ ਇੱਥੇ ਬੈਠਾ ਬਾਲੇ ਮਾਰ ਰਿਹਾ। ਨਸ਼ੇ ਨੁਸ਼ਿਆਂ ਵਾਲੀ ਗੱਲ ਤਾਂ ਇਹ ਲੀਡਰਾਂ ਨੇ ਫੈਲਾਈ ਹੋਈ ਹੈ। ਲੀਡਰ ਨੂੰ ਬੇਨਤੀ ਹੈ, ਸਭ ਆਪਦੀ ਪਾਰਟੀਆਂ ਦੇ ਝੰਡੇ ਛੱਡ ਕੇ ਕਿਸਾਨ ਦਾ ਝੰਡਾ ਲੈ ਕੇ ਉਰੇ ਆ ਕੇ ਬੈਠੋ। ਜਿਹੜੇ ਤੁਹਾਡੇ ਮਗਰ ਲੱਗੇ ਹੋਏ ਨੇ ਉਹ ਤੁਹਾਡੇ ਕਹੇ ਤੋਂ ਆਉਣਗੇ, ਉਹਨਾਂ ਨੂੰ ਵੀ ਨਾਲ ਲੈ ਕੇ ਆਓ। ਅੱਜ ਮੁੱਦਾ ਨਹੀਂ, 1.5 ਸਾਲ ਬਾਅਦ ਵੋਟਾਂ ਮੰਗਣ ਆਉਣਗੇ ਲੋਕ, ਦੱਸ ਦੇਣਗੇ ਕਿਹੜੇ ਭਾਅ ਵਿਕਦੇ ਹੈਗੇ। ਇਹ ਇਨਕਲਾਬ ਬਿਲਕੁਲ ਜੀ। ਨੌਜਵਾਨ ਵੱਲੋਂ ਬੜੇ ਜੋਸ਼ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਨੌਜਵਾਨ ਕਿਸੇ ਗੱਲੋਂ ਘੱਟ ਨਹੀਂ ਆ। ਸਿਰਫ ਤੇ ਸਿਰਫ ਰਾਜਨੀਤਿਕ ਲੀਡਰਾਂ ਨੇ ਇਹਨਾਂ ਨੌਜਵਾਨਾਂ ਦੇ ਉੱਪਰ ਜਿਹੜਾ ਚਿੱਕੜ ਸੁੱਟਿਆ ਗਿਆ ਤੇ ਇਸ ਚਿੱਕੜ ਨੂੰ ਧੋਂਦਾ ਹੋਇਆ ਨੌਜਵਾਨ ਉਸ ਨਾਲ ਬੋਲਿਆ ਤੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ। ਬਜ਼ੁਰਗਾਂ ਨਾਲ ਵੀ ਗੱਲ ਕਰਦੇ ਆ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਦਰਸ਼ਨ ਸਿੰਘ ਜੀ। ਕਿਹੜੇ ਪਿੰਡ ਤੋਂ ਆਏ ਹੋ? ਮੈਂ ਜ਼ਿਲ੍ਹਾ ਸੰਗਰੂਰ, ਪਿੰਡ ਨੱਤਾਂ, ਤਹਿਸੀਲ ਧੂਰੀ। 2-3 ਦਿਨਾਂ ਤੋਂ ਇੱਥੇ ਬੈਠੇ ਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਦਿੱਲੀ ਦੇ ਜੋ ਕੁਝ ਲੋਕ ਨੇ ਉਹਨਾਂ ਵੱਲੋਂ ਟਰੈਕਟਰਾਂ ਦੇ ਵਿੱਚ ਸੂਏ ਮਾਰੇ ਜਾ ਰਹੇ ਨੇ, ਉਹਦੀ ਪੁਸ਼ਟੀ ਕਰੋ। ਕੀ ਵਾਕਿਆ ਇਦਾਂ ਦਾ ਕੁਝ ਹੋਇਆ? ਦੇਖੋ ਜੀ, ਉਰੇ ਕੋਈ ਸੂਆ ਨਹੀਂ ਵੱਜਿਆ। ਕੱਲ੍ਹ ਦੇ ਆਏ ਅਸੀਂ। ਹਾਂਜੀ। ਕਿਉਂਕਿ ਅਸੀਂ ਬਾਜ਼ਾਰ ਦੇ ਵਿੱਚ ਗਏ ਤੇ ਇੱਥੇ ਸਮਾਨ ਲੈਣ, ਸਾਰੇ ਜਿੰਨੇ ਬਾਜ਼ਾਰ ਦੇ ਕੋਈ ਵੀ ਵਰਗ ਦਾ ਕੰਮ ਕਰਦਾ ਹੈ ਉਹ ਇਹ ਗੱਲ ਕਹਿ ਰਹੇ ਨੇ, ਬਹੁਤ ਮਾੜੀਆਂ ਨੀਤੀਆਂ ਨੇ ਇਹਦੀਆਂ ਸਰਕਾਰ ਦੀਆਂ। ਮੋਦੀ ਸਰਕਾਰ ਹੈ ਜਿਹੜੀ, ਇਹ ਬਹੁਤ ਮਾੜਾ ਕੰਮ ਕਰਦੀ ਹੈ। ਕਿਉਂਕਿ ਜਿਹੜੇ ਕਿਸਾਨਾਂ ਨੂੰ ਸਾਨੂੰ ਘੱਟੋ ਘੱਟ
60-65 ਦਿਨ ਹੋ ਗਏ। ਪਹਿਲਾਂ ਅਸੀਂ ਰੇਲਾਂ ਤੇ ਬੈਠੇ, ਫਿਰ ਅਸੀਂ ਇਹਨਾਂ ਦੇ ਟੂਲ ਟੈਕਸ ਬੰਦ ਕਰੇ, ਸਾਰੇ ਉੱਥੇ ਬਹਿ ਕੇ। ਉਦੋਂ ਵੱਲ ਸਾਡੀਆਂ 31 ਦੀਆਂ 31 ਜਥੇਬੰਦੀਆਂ ਕਹਿੰਦੀਆਂ ਵੀ ਆਪਾਂ ਦਿੱਲੀ ਕੂਚ ਕਰਨੀ ਹੈ ਜੀ। ਜਿਹੜੇ ਇਹ ਕਹਿੰਦੇ ਨੇ ਸਾਡੀ ਨੌਜਵਾਨੀ ਨਸ਼ਿਆਂ ਨੇ ਖਤਮ ਕਰਤੀ। ਨਸ਼ੇ ਕਿਹਨੇ ਲਿਆਂਦੇ? ਇਹ ਸਰਕਾਰਾਂ ਨੇ ਲਿਆਂਦੇ। ਬਾਰਡਰ ਨਸ਼ਾ ਕਿਉਂਕਿ ਸਰਕਾਰ ਟਪਾ ਰਹੀ ਹੈ, ਕਿਉਂ ਹੁਣ ਇਹ ਬਾਰਡਰ ਕਿਸਾਨਾਂ ਨੂੰ ਇੱਥੇ ਬਾਰਡਰ ਲਾਤਾ ਗਾਹਾਂ ਟੱਪਣ ਖਾਤਰ। ਜੇ ਸਾਡੀਆਂ ਮੰਗਾਂ ਨਾ ਮਨਜ਼ੂਰ ਕਰੀਆਂ ਤਾਂ ਅਸੀਂ ਇਹ ਬਾਰਡਰ ਵੀ, ਸਾਨੂੰ ਕੋਈ ਵੀ ਲਾ ਲਓ ਤੁਸੀਂ, ਰੋਕ ਨਹੀਂ ਸਕਦੇ। ਇਹਨਾਂ ਦੀ ਹਿੱਕ ਦੇ ਉੱਤੇ ਸਾਡੀ ਜਵਾਨੀ ਨੱਚਦੀ ਹੈ ਅੱਜ। ਦੇਖੋ ਜੀ, ਜਿਸ ਤਰੀਕੇ ਨਾਲ ਨੌਜਵਾਨਾਂ ਵੱਲੋਂ ਗੱਲਾਂ ਕਹੀਆਂ ਗਈਆਂ, ਉਸੇ ਤਰ੍ਹਾਂ ਹੀ ਗੱਲਾਂ ਬਜ਼ੁਰਗਾਂ ਵੱਲੋਂ ਕੀਤੀਆਂ ਗਈਆਂ। ਹੁਣ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਨਾਲ ਲੰਗਰ ਤਿਆਰ ਹੋ ਰਹੇ ਨੇ, ਲੰਗਰ ਤਿਆਰ ਕੀਤੇ ਜਾ ਰਹੇ ਨੇ। ਜਿਸ ਤਰੀਕੇ ਨੌਜਵਾਨਾਂ ਵੱਲੋਂ ਗੱਲ ਕੀਤੀ ਗਈ ਆ ਕਿ ਪੂਰੇ ਲੰਗਰ ਇੱਥੇ ਉਹਨਾਂ ਕੋਲੇ ਸਾਰਾ ਸਮਾਨ ਤਿਆਰ ਆ, ਲੰਗਰ ਤਿਆਰ ਨੇ। ਇਹ ਪੂਰਾ ਤੁਹਾਨੂੰ ਰਸਦ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਟਰਾਲੀ ਦੇ ਵਿੱਚ ਪੂਰੀ ਰਸਦ ਹੈ ਜਿਹੜੀ ਉਹ ਲੱਦੀ ਹੋਈ ਆ। ਲੰਗਰ ਪਾਣੀ ਦਾ ਸਾਰਾ ਸਮਾਨ ਹੈ, ਸਾਂਝੇ ਰੂਪ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿਖਾਉਣ ਕਿ ਕਿਸ ਤਰੀਕੇ ਨਾਲ ਜਿਹੜਾ ਇਸ ਸਮੇਂ ਲੰਗਰ ਤਿਆਰ ਕੀਤੇ ਜਾ ਰਹੇ ਨੇ। ਦੇਖੋ ਜੀ, ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਿਆ ਕਿ ਲੰਗਰ ਤਿਆਰ ਹੋ ਰਹੇ ਨੇ। ਇਸ ਸਮੇਂ ਲਗਭਗ 7 ਵੱਜ ਚੁੱਕੇ ਨੇ, 7 ਵਜੇ ਦਾ ਟਾਈਮ ਹੈ ਤੇ ਲੰਗਰ ਪ੍ਰਸ਼ਾਦੇ ਦੀ ਜਿਹੜੇ ਤਿਆਰੀ ਕੀਤੀ ਜਾ ਰਹੀ ਹੈ। ਪੂਰੀ ਰਸਦ, ਪੂਰਾ ਸਮਾਨ ਜਿਹੜੇ ਜਥੇਬੰਦੀ ਵੱਲੋਂ ਇੱਥੇ ਲਿਆਂਦਾ ਗਿਆ ਹੈ। ਅਸੀਂ ਪੂਰੀ ਲਾਈਵ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਸਿਰਫ ਇੰਡੋਜ਼ ਟੀਵੀ ਤੇ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦਾਲ ਸਬਜ਼ੀਆਂ ਪੂਰੀ ਤਰ੍ਹਾਂ ਨਾਲ ਤਿਆਰ ਕੀਤੀਆਂ ਗਈਆਂ ਨੇ, ਉਹਨਾਂ ਵੱਲੋਂ ਸਾਰਾ ਸਮਾਨ ਤਿਆਰ ਕੀਤਾ ਗਿਆ ਹੈ ਤੇ ਇਸੇ ਦੇ ਵਿੱਚੋਂ ਹੀ ਜਿਹੜੇ ਸਾਰੇ ਲੰਗਰ ਵਰਤਾਏ ਜਾਣੇ ਆ। ਅੱਗੇ ਚੱਲਦੇ ਆ, ਅੱਗੇ ਵੀ ਤੁਹਾਨੂੰ ਦਿਖਾਉਣੇ ਆ ਕਿ ਇਸ ਸਮੇਂ ਜਿਹੜੇ ਹਾਲਾਤ ਨੇ ਬਾਰਡਰ ਦੇ ਉੱਪਰ, ਉਹ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰੀਕੇ ਨਾਲ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਨੇ। ਉਹ ਸਾਰੇ ਪ੍ਰਬੰਧ ਤੁਹਾਨੂੰ ਦਿਖਾਉਣ ਦੀ ਜਿਹੜੀ ਸਾਡੀ ਕੋਸ਼ਿਸ਼ ਹੈ। ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ, ਲਗਾਤਾਰ ਇਹ ਤਸਵੀਰਾਂ ਤੁਹਾਨੂੰ ਇੰਡੋਜ਼ ਟੀਵੀ ਤੇ ਦਿਖਾ ਰਹੇ ਹਾਂ। ਐਕਸਕਲੂਸਿਵ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਸਮੇਂ ਦੇ ਹਾਲਾਤ ਕੀ ਨੇ, ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦਿੱਲੀ ਬਾਰਡਰ ਦੇ ਉੱਪਰ। ਜਦੋਂ ਕਿ ਪੂਰੀ ਤਰ੍ਹਾਂ ਨਾਲ ਬਾਰਡਰ ਸੀਲ ਕੀਤਾ ਗਿਆ, ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫੋਰਸਸ ਤਾਇਨਾਤ ਨੇ। ਜਥੇਬੰਦੀਆਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ, ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਆ। ਉਹਨਾਂ ਫੈਸਲਿਆਂ ਦੇ ਮੁਤਾਬਕ ਹੀ ਜਿਹੜੇ ਪੰਜਾਬ ਦੇ ਕਿਸਾਨ ਜਿਹੜੇ ਉਸ ਤਰੀਕੇ ਡਾਇਵਰਟ ਹੋ ਰਹੇ ਨੇ। ਸੋ ਅੱਗੇ ਵੀ ਤੁਹਾਨੂੰ ਦਿਖਾ ਰਹੇ ਹਾਂ, ਅੱਗੇ ਤੁਹਾਨੂੰ ਲੈ ਕੇ ਜਾਂਦੇ ਹਾਂ। ਉਹਦਾ ਹੋਏਗਾ ਨੰਬਰ ਵੈਸੇ ਫੋਟੋ 90 ਇਹ ਪੂਰੇ ਰਸਤੇ ਦੀ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਸਿਰਫ ਤੇ ਸਿਰਫ ਇੰਡੋਜ਼ ਟੀਵੀ ਤੇ। ਸੋ ਲਗਾਤਾਰ ਇਹ ਤਸਵੀਰਾਂ ਤੁਹਾਨੂੰ ਦਿੱਲੀ ਦੇ ਬਾਰਡਰ ਦੀਆਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸਾਨ ਕਿਸ ਤਰੀਕੇ ਨਾਲ ਇਸ ਬਾਰਡਰ ਦੇ ਉੱਪਰ ਜਿਹੜਾ ਆਪਣਾ ਨਿਰਵਾਹ ਕਰ ਰਹੇ ਨੇ। ਉਹਨਾਂ ਵੱਲੋਂ ਆਪਣੀ ਪੂਰੀ ਰਸਦ ਛੋਟੇ ਛੋਟੇ ਬੱਚਿਆਂ ਨਾਲ ਇੱਥੇ ਪਹੁੰਚੇ ਹੋਏ ਨੇ, ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੋਏ ਨੇ। ਸੋ ਇਹ ਪੂਰਾ ਜਿਹੜਾ ਸਮੀਕਰਨ ਦੇਖਣ ਵਾਲੇ ਨੇ, ਕਿਉਂਕਿ ਕਿਤੇ ਨਾ ਕਿਤੇ ਗੱਚ ਭਰ ਆਉਂਦਾ ਇਹ ਹਾਲਾਤ ਦੇਖ ਕੇ ਕਿ ਪੂਰੇ ਭਾਰਤ ਦਾ ਪੇਟ ਭਰਨ ਵਾਲਾ ਪੰਜਾਬ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਆ। ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੈ। ਕਿਸ ਤਰੀਕੇ ਨਾਲ ਉਹਨਾਂ ਦੇ ਦਰਦ ਹੈ ਜਿਹੜੇ ਉਹ ਅਸੀਂ ਆਪਣੇ ਚੈਨਲ ਰਾਹੀਂ ਅਸਲ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਸ ਸਮੇਂ ਹਾਲਾਤ ਬਣੇ ਹੋਏ ਨੇ, ਕਿਸ ਤਰੀਕੇ ਨਾਲ ਕਿਸਾਨ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ, ਕਿਸ ਤਰੀਕੇ ਨਾਲ ਇੱਥੇ ਬਾਰਡਰ ਦੇ ਉੱਪਰ ਜਦੋਂ ਸਰਕਾਰ ਗੂੰਗੀ ਤੇ ਬੂਲੀ ਹੋ ਚੁੱਕੀ ਹੈ, ਕਿਸੇ ਗੱਲ ਨੂੰ ਸੁਣਨ ਲਈ ਤਿਆਰ ਨਹੀਂ, ਕਿਸੇ ਮੀਟਿੰਗ ਦਾ ਜਿਹੜਾ ਸੱਦਾ ਹਾਲੇ ਤੱਕ ਨਹੀਂ ਦਿੱਤਾ ਗਿਆ। ਇਸ ਪੂਰੇ ਸੰਘਰਸ਼ ਦੇ ਦੌਰਾਨ ਕਿਸਾਨਾਂ ਵੱਲੋਂ ਸਬਰ ਦੀ ਜਿਹੜੀ ਪ੍ਰੀਖਿਆ ਲਈ ਜਾ ਰਹੀ ਹੈ, ਉਸ ਪ੍ਰੀਖਿਆ ਦੇ ਵਿੱਚ ਕਿਸਾਨ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ। ਸੋ ਅੱਗੇ ਜਿਹੜੇ ਹਾਲਾਤ ਬਣਨਗੇ, ਕਿਸ ਤਰੀਕੇ ਦੇ ਹਾਲਾਤ ਬਣਨੇ ਆ,
ਇਹ ਵਾਲੀ ਗੱਲ ਹੋਊਗੀ। ਇੰਡੋਸ ਟੀਵੀ ਤੇ ਇਹ ਅਸਲ ਤਸਵੀਰ ਦਿੱਲੀ ਬਾਰਡਰ ਦੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਜਿਸ ਦੇ ਵਿੱਚ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵੱਡੀ ਗਿਣਤੀ ਜਿਸ ਤਰੀਕੇ ਨਾਲ ਲੰਗਰ ਪ੍ਰਸ਼ਾਦੇ ਦੀ ਤਿਆਰੀ ਚੱਲ ਰਹੀ ਆ, ਉਹ ਵੀ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਇੰਡੋਸ ਟੀਵੀ ਤੇ ਦਿਖਾਈਆਂ ਕਿ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਹੀ ਜਿਹੜੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ। ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਦੇ ਕਿਸਾਨ ਉਹ ਪਹੁੰਚੇ ਹੋਏ ਨੇ, ਜਥੇਬੰਦੀਆਂ ਨਾਲ ਸੰਬੰਧਿਤ ਆਪਣੇ ਏਰੀਏ ਦੇ ਹਿਸਾਬ ਨਾਲ ਜਿਹੜੀ ਟਰਾਲੀ ਆ ਉਹ ਇੱਥੇ ਵੀ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਜ਼ਰੂਰ ਦਿਖਾਉਣ ਕਿ ਕਿਸ ਤਰੀਕੇ ਨਾਲ ਲੰਗਰ ਦੀ ਤਿਆਰੀ ਹੈ। ਅਸਦ ਸਾੜੀ ਨਾਲ ਕੇ ਆਂਦੀ ਹੈ, ਸੋ ਪੂਰਾ ਸਾਜੋ ਸਮਾਨ ਕਿਸਾਨਾਂ ਦੇ ਕੋਲ ਹੈ। ਕਿਸੇ ਕਿਸਮ ਦੀ ਕੋਈ ਚੀਜ਼ ਆਪਣੇ ਨਾਲ ਲੈ ਕੇ ਆਂਦੀ ਹੈ। ਹਾਂਜੀ, ਥੋੜਾ ਦੱਸੋਗੇ ਕਿੰਨਾ ਰਾਸ਼ਨ ਜਿਹੜਾ ਤੁਸੀਂ ਨਾਲ ਲੈ ਕੇ ਆਏ ਹੋ? 2-2 ਮਹੀਨਿਆਂ ਦਾ ਜੀ। ਸੋ ਕੋਈ ਲੋੜ ਪਈ ਤੁਹਾਨੂੰ ਜਿਹੜੀ ਕੋਈ ਚੀਜ਼ ਇੱਥੋਂ ਲੈਣੀ ਪਈ ਹੋਵੇ? ਅਸੀਂ ਸਾਰੀਆਂ ਲੋੜਾਂ ਪੂਰੀਆਂ ਕਰਕੇ ਆਏ ਹਾਂ। ਕੀ ਕੋਈ ਪਰੇਸ਼ਾਨੀ ਦਾ ਕਿਸੇ ਦਾ ਸਾਹਮਣਾ ਕਰਨਾ ਪਿਆ ਜੀ? ਕੋਈ ਦਿੱਕਤ ਆਈ ਤੁਹਾਨੂੰ ਇੱਥੇ ਇਹਨਾਂ 2-3 ਦਿਨਾਂ ਦੇ ਵਿੱਚ? ਦਿੱਕਤ ਤਾਂ ਸਾਨੂੰ, ਅਸੀਂ ਇਹਦਾ ਸਾਰਾ ਸਮਾਨ ਲੈ ਕੇ ਆਏ। ਦਿੱਕਤ ਅਸੀਂ ਬਸ ਸਾਨੂੰ ਪੈਣ ਪੂਣ ਦੀ ਕਿਤੇ ਮਾੜੀ ਮੋਟੀ ਪਿਸ਼ਾਬ ਜਾਂ ਟੱਟੀ ਪਿਸ਼ਾਬ ਜਾਣ ਦੀ ਉਹ ਆਉਂਦੀ ਹੈ ਦਿੱਕਤ। ਸੋ ਦਿੱਲੀ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ? ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਵਾਸਤੇ ਪ੍ਰਬੰਧ ਕਰਾਂਗੇ, ਕੋਈ ਪ੍ਰਬੰਧ ਕੀਤਾ? ਨਹੀਂ, ਕੋਈ ਪ੍ਰਬੰਧ ਨਹੀਂ। ਪ੍ਰਬੰਧ ਜੀ ਆਹ ਲਾਈਟ ਸੀਗੀ ਜਿਹੜੀ ਪਹਿਲਾਂ ਆਹ ਲਾਈਟ ਵਾਲੀ ਸੀ ਨਾ, ਸੜਕ ਵਾਲੀ ਲਾਈਟ ਸੀਗੀ ਜਿਹੜੀ, ਉਹ ਵੀ ਬੰਦ ਕਰਤੀ। ਤੇ ਅਸੀਂ ਉਦੋਂ ਗਾਹਾਂ ਉਹਨਾਂ ਤੋਂ ਕੀ ਅਸੀਂ ਮਤਲਬ ਉਹ ਰੱਖਾਂਗੇ, ਉਮੀਦ ਰੱਖਾਂਗੇ। ਇਹ ਐਕਸਕਲੂਸਿਵ ਤੁਹਾਨੂੰ ਦੱਸ ਰਹੇ ਕਿ ਸਰਕਾਰ ਵੱਲੋਂ ਜਿਹੜੀ ਸਟਰੀਟ ਲਾਈਟ ਆ ਉਹ ਬੰਦ ਕਰ ਦਿੱਤੀ ਗਈ ਆ। ਕਿਸਾਨਾਂ ਵੱਲੋਂ ਹੁਣੇ ਹੀ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਪਹਿਲਾਂ ਇਹ ਸਟਰੀਟ ਲਾਈਟ ਚੱਲਦੀ ਸੀ, ਪਰ ਹੁਣ ਇਹ ਲਾਈਟ ਬੰਦ ਕਰ ਦਿੱਤੀ ਗਈ ਆ। ਕਿਸਾਨਾਂ ਨੂੰ ਸਮੱਸਿਆਵਾਂ ਖੜੀਆਂ ਕਰਨ ਦੇ ਵਿੱਚ ਸਰਕਾਰਾਂ ਵੱਲੋਂ ਜਿਸ ਤਰੀਕੇ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ, ਉਹਦੇ ਵਿੱਚ ਜਿਹੜਾ ਨਵਾਂ ਖੁਲਾਸਾ ਹੋਇਆ, ਇਸ ਖੁਲਾਸੇ ਦੇ ਵਿੱਚ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਸਟਰੀਟ ਬੰਦ ਕਰ ਦਿੱਤੀ ਗਈ ਆ ਤਾਂ ਜੋ ਕਿਸਾਨ ਆਪਣੇ ਇਸ ਮਕਸਦ ਦੇ ਵਿੱਚ, ਉਹਨਾਂ ਦੇ ਮਕਸਦ ਦੇ ਵਿੱਚ ਕੋਈ ਅੜਿੱਕਾ ਅੜਾਇਆ ਜਾ ਸਕੇ। ਕਿਉਂਕਿ ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਰੋਟੀ ਪਾਣੀ ਦਾ ਟਾਈਮ ਆ, ਪੂਰਾ ਜਿਹੜਾ ਪ੍ਰਬੰਧ ਕਿਸਾਨਾਂ ਵੱਲੋਂ ਕੀਤਾ ਗਿਆ। ਸਟਰੀਟ ਲਾਈਟ ਬੰਦ ਕੀਤੀ ਗਈ ਹੈ ਤਾਂ ਜੋ ਇਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਕੋਈ ਨਾ ਕੋਈ ਸਮੱਸਿਆ ਖੜੀ ਜਾਵੇ। ਅੱਗੇ ਤੁਹਾਨੂੰ ਤਸਵੀਰਾਂ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਲਗਾਤਾਰ ਤੁਹਾਨੂੰ ਅਸਲ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਅਸਲ ਤਸਵੀਰ ਇੱਥੋਂ ਦੀ ਹੈ ਉਹ ਅਸੀਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਿਸਾਨ ਇਸ ਸਮੇਂ ਜਿਹੜਾ ਰੋਟੀ ਪਾਣੀ ਦੀ ਤਿਆਰੀ ਚੱਲ ਰਹੀ ਹੈ, ਕਿਸ ਤਰੀਕੇ ਨਾਲ ਉਹ ਤਿਆਰੀ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਇੱਥੇ ਜਾਮ ਹੋ ਚੁੱਕਿਆ ਹੈ। ਇੱਕ ਅੰਦਾਜ਼ੇ ਮੁਤਾਬਕ ਦੱਸਿਆ ਜਾ ਰਿਹਾ ਕਿ 12 ਤੋਂ 15 ਕਿਲੋਮੀਟਰ ਤੱਕ ਦਾ ਜਾਮ ਲੱਗਿਆ ਹੋਇਆ। 12 ਤੋਂ 15 ਕਿਲੋਮੀਟਰ ਤੱਕ ਜਿਹੜੇ ਵਹੀਕਲ ਹੈ ਉਹ ਇਸ ਜਾਮ ਦੇ ਵਿੱਚ ਫਸੇ ਹੋਏ ਆ ਤੇ ਦਿੱਲੀ ਵੱਲੋਂ ਜਾਂ ਦਿੱਲੀ ਦੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਦੂਜੇ ਪਾਸੇ ਅਸੀਂ ਤੁਹਾਨੂੰ ਦਿਨ ਦੇ ਲਾਈਵ ਦੇ ਵਿੱਚ ਦਿਖਾਇਆ ਸੀ ਕਿ ਉਹਨਾਂ ਵੱਲੋਂ ਜਿਹੜਾ ਪੂਰਾ ਆਪਣਾ ਪ੍ਰਬੰਧ ਕੀਤਾ ਹੋਇਆ ਕਿਸਾਨਾਂ ਨੂੰ ਰੋਕਣ ਦੇ ਵਾਸਤੇ, ਕਿਸਾਨਾਂ ਨੂੰ ਠੱਲ ਪਾਉਣ ਵਾਸਤੇ। ਉਹ ਇੱਥੇ ਵੀ ਜਿਹੜਾ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਕਿ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜੇ ਲੰਗਰ ਤਿਆਰ ਕੀਤੇ ਜਾ ਰਹੇ ਨੇ, ਇੱਥੇ ਵੀ ਜਿਹੜੇ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ। ਲੰਗਰ ਤਿਆਰ ਨੇ ਇੱਥੇ ਵੀ। ਤੇ ਇਹ ਦੱਸਿਆ ਗਿਆ ਕਿ ਲਾਈਟ ਬੰਦ ਕਰ ਦਿੱਤੀ ਗਈ ਆ, ਪਰ ਕਿਸਾਨਾਂ ਵੱਲੋਂ ਪ੍ਰਬੰਧ ਕਰ ਲਿਆ ਗਿਆ। ਆਰਜ਼ੀ ਲਾਈਟ ਦਾ ਪ੍ਰਬੰਧ ਕਰ ਲਿਆ ਗਿਆ। ਸੋ ਇੱਥੇ ਇਹ ਦੱਸਣਯੋਗ ਹੈ ਕਿ ਅਗਰ ਪ੍ਰਸ਼ਾਸਨ ਵੱਲੋਂ ਲਾਈਟ ਬੰਦ ਕੀਤੀ ਗਈ ਹੈ ਤਾਂ ਕਿਸਾਨਾਂ ਵੱਲੋਂ ਆਰਜ਼ੀ ਲਾਈਟ ਦਾ ਪ੍ਰਬੰਧ ਕਰਕੇ ਜਿਹੜੀ ਲੰਗਰ ਦੀ ਤਿਆਰੀ ਉਹ ਪੂਰੀ ਕਰ ਲਈ ਗਈ ਹੈ। ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿੱਲੀ ਬਾਰਡਰ ਤੋਂ ਦਿਖਾ ਰਹੇ ਹਾਂ। ਦਿੱਲੀ ਬਾਰਡਰ ਤੋਂ ਅਸਲ ਤਸਵੀਰ ਤੁਹਾਡੇ ਸਾਹਮਣੇ ਇੰਡੋਸ ਟੀਵੀ ਉੱਪਰ, ਇੰਡੋਸ ਟੀਵੀ ਤੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੰਡੋਸ ਟੀਵੀ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ। ਸੋ ਅੱਗੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਅੱਗੇ ਵੀ ਤੁਹਾਨੂੰ ਦਿਖਾਉਣੇ ਆ
ਕਿ ਕਿਸ ਤਰ੍ਹਾਂ ਦੇ ਅਸਲ ਹਾਲਾਤ ਨੇ ਇੱਥੋਂ ਦੇ, ਕਿਸ ਤਰ੍ਹਾਂ ਨਾਲ ਜਿਹੜੇ ਕਿਸਾਨ ਹੈ ਉਹ ਇਸ ਸਮੇਂ ਕਿੰਨਾ ਹਾਲਾਤਾਂ 'ਚੋਂ ਲੰਘ ਰਹੇ ਨੇ, ਉਹ ਅਸਲ ਹਾਲਾਤ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ। ਤੁਹਾਡੇ ਸਾਹਮਣੇ ਅਸਲ ਹਾਲਾਤ ਦਿਖਾਉਣ ਦੀ ਜਿਹੜੀ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀ ਤੱਕ ਉਹ ਹਾਲਾਤ ਪਹੁੰਚਾਏ ਜਾਣ, ਜਿਨ੍ਹਾਂ ਹਾਲਾਤਾਂ ਨੂੰ ਪੰਜਾਬ ਦਾ ਕਿਸਾਨ, ਮਜ਼ਦੂਰ ਅਤੇ ਨੌਜਵਾਨ ਇਸ ਸਮੇਂ ਜਿਹੜਾ ਉਹਨਾਂ ਦਾ ਸਾਹਮਣਾ ਕਰ ਰਿਹਾ, ਉਹ ਸਾਰੇ ਹਾਲਾਤ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ। ਤੁਹਾਡੇ ਸਾਹਮਣੇ ਅਸੀਂ ਉਹ ਹਾਲਾਤ ਲੈ ਕੇ ਆਏ ਹਾਂ। ਸੋ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਵੀਡੀਓਜ਼, ਜੋ ਫੁਟੇਜ ਤੁਹਾਡੇ ਸਾਹਮਣੇ ਸ਼ੇਅਰ ਕੀਤੀਆਂ ਜਾਂਦੀਆਂ, ਤੁਹਾਡੇ ਸਾਹਮਣੇ ਆਉਂਦੀਆਂ, ਤਾਂ ਉਹਨਾਂ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਜੋ ਅਸਲ ਤਸਵੀਰ ਹੈ ਦਿੱਲੀ ਬਾਰਡਰ ਦੀ, ਜੋ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ, ਤੁਹਾਡੇ ਘਰਾਂ ਤੱਕ, ਤੁਹਾਡੇ ਮੋਬਾਈਲਾਂ ਤੱਕ ਪਹੁੰਚ ਰਹੀਆਂ, ਉਹ ਸਿੱਧੀਆਂ ਤਸਵੀਰਾਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚ ਸਕਣ, ਉਹ ਤਸਵੀਰਾਂ ਘਰ-ਘਰ ਤੱਕ ਪਹੁੰਚ ਸਕਣ ਕਿ ਸਾਡੇ ਭਰਾ, ਸਾਡੇ ਵੀਰ ਜਿਹੜੇ ਉਹ ਤਸਵੀਰਾਂ, ਅਸਲ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਤੇ ਇਹ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤੇ ਇਸ ਕਰਕੇ ਜਿਹੜੀਆਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਸਿੱਧੀਆਂ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਪੰਜਾਬ ਦਾ ਨੌਜਵਾਨ ਪੱਕੇ ਮੋਰਚੇ ਲਾ ਕੇ ਇਸ ਸਮੇਂ ਦਿੱਲੀ ਦੇ ਬਾਰਡਰ ਦੇ ਉੱਪਰ ਕਾਬਜ਼ ਹੈ। ਵੱਡੀਆਂ ਰੋਕਾਂ ਜਿਹੜੀਆਂ ਲਗਾਈਆਂ ਗਈਆਂ ਨੇ, ਵੱਡੇ ਜਿਹੜੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਨੇ, ਡਾਇਵਰਸ਼ਨ ਲਗਾਏ ਗਏ ਨੇ। ਸੋ ਇਹ ਬਿਲਕੁਲ ਹੁਣ ਅਸੀਂ ਜਿਹੜਾ ਦਿੱਲੀ ਦਾ ਇਦੋਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ ਹੈ, ਅਸੀਂ ਬਿਲਕੁਲ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਜਿੱਥੋਂ ਅੱਗੇ ਦਿੱਲੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਤੇ ਇੱਥੇ ਜਿਹੜੀਆਂ ਰੋਕ ਹੈ ਉਹ ਲਗਾਈ ਗਈ ਹੈ। ਅਸੀਂ ਦਿਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਨ ਦੇ ਸਮੇਂ ਤਸਵੀਰਾਂ ਦਿਖਾਈਆਂ ਸਨ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਪੂਰਾ ਰੋਕ ਜਿਹੜੀ ਲਗਾਈ ਗਈ ਆ, ਪੂਰੀ ਤਰ੍ਹਾਂ ਨਾਲ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ। ਇਹ ਸਿੱਧੀਆਂ ਤਸਵੀਰਾਂ ਤੁਸੀਂ ਇੰਡੋਜ਼ ਟੀਵੀ ਤੇ ਦੇਖ ਰਹੇ ਹੋ। ਇੰਡੋਜ਼ ਟੀਵੀ ਆਸਟ੍ਰੇਲੀਆ ਉੱਪਰ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਸੋ ਇੱਥੇ ਵੀ ਜਿਹੜੇ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ, ਆਪਣੇ ਵੱਲੋਂ ਜਿਹੜਾ ਰਾਸ਼ਨ ਹੈ ਲਿਆ ਕੇ ਇਹ ਲੰਗਰ ਪ੍ਰਸ਼ਾਦੇ ਇੱਥੇ ਤਿਆਰ ਕਰਕੇ ਜਿਹੜੇ ਵਰਤਾਏ ਜਾ ਰਹੇ ਨੇ। ਇਹ ਲਗਾਤਾਰ ਤਸਵੀਰਾਂ ਤੁਸੀਂ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਦੇਖ ਰਹੇ ਹੋ। ਇੰਡੋਜ਼ ਟੀਵੀ ਆਸਟ੍ਰੇਲੀਆ ਇਸ ਗੱਲ ਲਈ ਵਚਨਬੱਧ ਹੈ ਕਿ ਅਸਲ ਹਾਲਾਤ ਨੇ, ਜੋ ਇਸ ਸਮੇਂ ਦਿੱਲੀ ਦੇ ਅਸਲ ਹਾਲਾਤ ਨੇ, ਜੋ ਕਿਸਾਨਾਂ ਦੇ ਅਸਲ ਹਾਲਾਤ ਨੇ, ਜੋ ਮਜ਼ਦੂਰਾਂ ਦੇ ਅਸਲ ਹਾਲਾਤ ਨੇ, ਉਹ ਤੁਹਾਡੇ ਤੱਕ ਪਹੁੰਚਾਏ ਜਾ ਸਕਣ, ਤੁਹਾਡੇ ਤੱਕ ਉਹ ਖਬਰ ਪਹੁੰਚਾਈ ਜਾ ਸਕੇ ਜੋ ਅਸਲ ਖਬਰ ਹੈ, ਜੋ ਅਸਲ ਹਾਲਾਤ ਨੇ, ਜੋ ਅਸਲ ਜਿਹੜਾ ਵਰਤਾਰਾ ਇੱਥੇ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਇੱਕ ਕੋਸ਼ਿਸ਼, ਇੱਕ ਨਿਮਾਣੀ ਜਿਹੀ ਕੋਸ਼ਿਸ਼ ਇੰਡੋਜ਼ ਟੀਵੀ ਆਸਟ੍ਰੇਲੀਆ ਵੱਲੋਂ ਕੀਤੀ ਜਾ ਰਹੀ ਹੈ। ਸੋ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਟਰਾਲੀਆਂ ਦੇ ਵਿੱਚ ਕਿਸ ਤਰ੍ਹਾਂ ਸ਼ੈਲਟਰ ਬਣਾਏ ਹੋਏ ਨੇ। ਟਰਾਲੀਆਂ ਦੇ ਵਿੱਚ ਹੀ ਆਪਣੇ ਇੱਕ ਤੰਬੂ ਦਾ ਰੂਪ ਹੈ ਜਿਹੜਾ ਉਹ ਦੇ ਦਿੱਤਾ ਗਿਆ। ਸੋ ਇਹ ਸਾਰਾ ਜਿਹੜਾ ਪ੍ਰਬੰਧ ਹੈ ਉਹ ਕਿਸਾਨਾਂ ਵੱਲੋਂ ਮਿਲ ਕੇ ਕੀਤਾ ਗਿਆ ਹੈ। ਵੱਖੋ ਵੱਖਰੇ ਥਾਵਾਂ ਦੇ ਉੱਪਰ ਜਿਹੜੇ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ, ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ। ਸੋ ਵੱਖ-ਵੱਖ ਜਿਹੜੇ ਗਰੁੱਪਾਂ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ, ਉਹਨਾਂ ਗਰੁੱਪਾਂ ਦੇ ਵਿੱਚ ਹੀ ਜਿਹੜੇ ਇਹ ਸਾਰੇ ਵੱਖਰੇ ਪ੍ਰਬੰਧ ਹੈ ਜਿਹੜੇ ਕਿਸਾਨਾਂ ਵੱਲੋਂ ਕੀਤੇ ਗਏ ਨੇ। ਮੈਂ ਵਾਰ-ਵਾਰ ਦੱਸ ਰਿਹਾ ਕਿ ਇਹ ਸਿੱਧੀ ਤਸਵੀਰ ਤੁਸੀਂ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਦੇਖ ਰਹੇ ਹੋ। ਇੰਡੋਜ਼ ਟੀਵੀ ਆਸਟ੍ਰੇਲੀਆ ਉੱਪਰ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਗੁਰੂ ਕੇ ਲੰਗਰ ਇੱਥੇ ਚੱਲ ਰਹੇ ਨੇ, ਗੁਰੂ ਕੇ ਲੰਗਰ ਅਟੁੱਟ ਚੱਲ ਰਹੇ ਨੇ ਇੱਥੇ। ਜੋ ਗੁਰੂ ਨਾਨਕ ਪਾਤਸ਼ਾਹ ਵੱਲੋਂ 20 ਰੁਪਈਆਂ ਦੇ ਵਿੱਚ ਗੁਰੂ ਕਾ ਲੰਗਰ ਚਲਾਇਆ ਗਿਆ ਸੀ, ਜੋ ਲੰਗਰ ਸਟਾਰਟ ਕੀਤਾ ਗਿਆ ਸੀ, ਉਹ ਲੰਗਰ ਲਗਾਤਾਰ ਹੁਣ ਵੀ ਜਿਹੜਾ ਚੱਲਦਾ ਦਿਖਾਈ ਦੇ ਰਿਹਾ। ਸੋ ਇੱਥੇ ਲਾਈਟਾਂ ਦੇ ਪ੍ਰਬੰਧ ਵਧੀਆ ਕੀਤੇ ਗਏ ਨੇ, ਕਿਉਂਕਿ ਦੱਸਿਆ ਜਾ ਰਿਹਾ ਕਿ ਕਿਸਾਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਲਾਈਟਾਂ
ਸਟਰੀਟ ਲਾਈਟਸ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ। ਸਟਰੀਟ ਲਾਈਟਸ ਆ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸਨ ਕਿਤੇ ਨਾ ਕਿਤੇ ਸਮੱਸਿਆ ਖੜੀ ਕਰਨ ਵਾਸਤੇ। ਸੋ ਇਸ ਸਮੇਂ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਇੰਡੋਸ ਟੀਵੀ ਤੇ ਦਿਖਾ ਰਹੇ ਹਾਂ। ਗੁਰੂ ਕੇ ਲੰਗਰ ਚੱਲ ਰਹੇ ਨੇ। ਇੱਥੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਸਾਡਾ ਨਾਮ ਦੱਸੋ, ਮੁੰਡੇ ਨੂੰ ਦੱਸੋ। ਕੋਈ ਨਹੀਂ, ਤੁਸੀਂ ਆਪ ਦਾ ਨਾਮ ਦੱਸ ਦਿਓ। ਨਾਮ ਦੱਸ ਦਿਓ ਆਪ ਦਾ। ਤੁਹਾਡਾ ਨਾਮ ਕੀ ਹੈ? ਨਾਮ ਮੇਰਾ ਟੈਲ ਸਿੰਘ, ਕਿਹੜੇ ਪਿੰਡ ਤੋਂ ਆਏ ਹੋ? ਜ਼ਿਲ੍ਹਾ ਕਿਹੜਾ ਹੈ? ਕਪੂਰਥਲਾ। ਕਪੂਰਥਲੇ ਤੋਂ। ਹਾਂਜੀ। ਪਿੰਡ ਕਿਹੜਾ ਹੈ? ਰਸੰਦਰ ਜੀ। ਗੁਰੂ ਕੇ ਲੰਗਰ ਇੱਥੇ ਚੱਲ ਰਹੇ ਨੇ। ਦੱਸਿਆ ਜਾ ਰਿਹਾ ਕਿ ਪਹਿਲਾਂ ਸਟਰੀਟ ਲਾਈਟ ਚੱਲਦੀ ਸੀ, ਹੁਣ ਬੰਦ ਕਰਤੀ ਹੈ ਸਰਕਾਰ ਵੱਲੋਂ। ਇੱਕ ਹੋਰ ਜਿਹੜੀ ਚਾਲ ਆ ਜਾਂ ਉਹ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹੋ? ਨਹੀਂ ਚੱਲਣੀ ਚਾਹੀਦੀ। ਤੁਹਾਡਾ ਕੀ ਨਾਮ ਹੈ ਵੀਰ ਜੀ? ਭਾਈ ਕਮਲਜੀਤ ਸਿੰਘ, ਕਿਹੜੇ ਪਿੰਡ ਤੋਂ ਆਏ ਹੋ? ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਜਲੰਧਰ, ਕਰਤਾਰਪੁਰ। ਮੇਰਾ ਪਿੰਡ ਅਲੀ ਖੇਲਾ। ਗੁਰੂ ਸਾਹਿਬ ਦੇ ਲੰਗਰ ਅਟੁੱਟ ਵਰਤਾਏ ਜਾ ਰਹੇ ਨੇ। ਕੀ ਇੱਥੇ ਸਿਰਫ ਕਿਸਾਨਾਂ ਵਾਸਤੇ ਹੀ ਲੰਗਰ ਲਗਾਇਆ ਗਿਆ ਜਾਂ ਕੋਈ ਵੀ ਇੱਥੇ ਆ ਕੇ ਛਕ ਕੋਈ ਵੀ ਸਕਦਾ? ਛਕ ਸਕਦਾ ਹੈ, ਕੋਈ ਵੀ ਛਕ ਸਕਦਾ ਜੀ। ਗੁਰੂ ਦਾ ਲੰਗਰ ਬਾਬੇ ਨਾਨਕ ਦਾ ਕੋਈ ਵੀ ਛਕ ਸਕਦਾ। ਕਿੰਨਾ ਕੁ ਜਿਹੜਾ ਤੁਸੀਂ ਰਸ ਦਾ ਜਾਂ ਕਿੰਨਾ ਕੁ ਜਿਹੜਾ ਸਮਾਨ ਆ ਜਿਹੜਾ ਇੱਥੇ ਲੈ ਕੇ ਪਹੁੰਚੇ ਹੋਏ? ਭਾਈ ਜਿੱਦਾਂ 6 ਮਹੀਨੇ ਦੇ ਰਾਸ਼ਨ, ਪਤਾ ਕਿ ਜਿਹੜੇ ਮਾਲਵੇ ਏਰੀਆ ਚੋਂ ਆਏ ਨੇ ਆਪਣੇ ਵੀਰ, ਉਹ ਤਾਂ 6 ਮਹੀਨੇ ਦਾ ਲੈ ਕੇ ਆਏ ਨੇ। ਆਪਾਂ ਜਿੱਦਾਂ ਹੁਣ ਜਲੰਧਰ ਆ ਪੜਾਉਣ ਨੋਰਮਲ ਆਪਾਂ ਗੱਡੀਆਂ 'ਚ ਹੋਰ ਲੈ ਆਵਾਂਗੇ, ਠੀਕ ਆ। ਇੱਕ ਡੇਢ ਮਹੀਨੇ 2 ਮਹੀਨੇ ਦਾ ਲੰਗਰ ਆਪਣਾ ਲਿਆਂਦਾ, ਨਾਲ ਗੈਸ ਵੀ ਲਿਆਂਦੇ ਨੇ, ਸਾਰਾ ਪ੍ਰਬੰਧ, ਜਨਰੇਟਰ ਵੀ ਔਰ ਟਰਾਲੀ 'ਚ ਲਿਆਂਦੇ ਨੇ, ਟੈਂਕ ਲਿਆਂਦੇ ਨੇ ਪਾਣੀ ਦੇ। ਜਿਹੜਾ ਕੇਂਦਰ ਵੱਲੋਂ ਸਖਤ ਰਵੱਈਆ ਅਪਣਾਇਆ ਜਾ ਰਿਹਾ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨਾਂ ਬਿੱਲਾਂ ਨੂੰ ਜਿਹੜਾ ਵਾਪਸ ਆ ਉਹ ਨਹੀਂ ਲਵਾਂਗੇ। ਵਾਰ-ਵਾਰ ਕੇਂਦਰੀ ਮੰਤਰੀਆਂ ਦੇ ਤੇ ਹੋਰ ਜਿਹੜੇ ਬਿਆਨ ਆ ਉਹ ਆ ਰਹੇ ਨੇ, ਉਹਨਾਂ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਇਹ ਉਹ ਵਾਪਸ ਲੈਣਾ ਪੈਣੇ ਉਹਨਾਂ ਨੂੰ ਜੀ। ਇੰਨਾ ਇਕੱਠ ਹੋ ਗਿਆ, ਦੇਖ ਲਓ ਤੁਸੀਂ। ਇਹ ਤਾਂ ਵਾਪਸ ਹੁਣ ਇਹ ਤਾਂ ਸਿਰੇ ਕਰਾ ਕੇ ਮੁੜਾਂਗੇ। ਹੁਣ ਆ ਗਏ ਆ, ਘਰ ਛੱਡ ਕੇ ਘਰਾਂ ਤੋਂ ਨਿਕਲ ਆਏ ਆ ਬਾਹਰ। ਇਹ ਰੱਦ ਕਰਾ ਕੇ ਵਾਪਸ ਮੁੜਾਂਗੇ, ਚਾਹੇ 6 ਮਹੀਨੇ ਲੱਗ ਜਾਣ ਇੱਥੇ। ਸੋ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਜੋਸ਼ ਬਰਕਰਾਰ ਆ। ਜਿੱਥੇ ਵੀ ਅਸੀਂ ਗੱਲ ਕੀਤੀ ਆ, ਚਾਹੇ ਉਹ ਨੌਜਵਾਨ ਨੇ, ਚਾਹੇ ਉਹ ਬਜ਼ੁਰਗ ਨੇ, ਚਾਹੇ ਉਹ ਔਰਤਾਂ ਨੇ, ਚਾਹੇ ਉਹ ਬੱਚੇ ਨੇ, ਉਹਨਾਂ ਵੱਲੋਂ ਹਰ ਇੱਕ ਵੱਲੋਂ ਜਿਹੜਾ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਗਿਆ, ਇਹ ਗੱਲ ਪੂਰੇ ਦਾਅਵੇ ਨਾਲ ਕਹੀ ਗਈ ਹੈ ਕਿ ਇਹਨਾਂ ਬਿੱਲਾਂ ਨੂੰ ਵਾਪਸ ਲਏ ਬਗੈਰ ਜਿਹੜਾ ਹੁਣ ਵਾਪਸ ਘਰਾਂ ਨੂੰ ਨਹੀਂ ਪਰਤਿਆ ਜਾਊਗਾ। ਇਹਨਾਂ ਬਿੱਲਾਂ ਨੂੰ ਵਾਪਸ ਕਰਵਾ ਕੇ ਹੀ ਉਹ ਦਮ ਲੈਣਗੇ। ਪਰ ਕਿਤੇ ਨਾ ਕਿਤੇ ਜਿਹੜਾ ਮੋਦੀ ਸਰਕਾਰ ਵੱਲੋਂ ਵੀ ਜਿਹੜਾ ਸਖਤ ਰਵੱਈਆ ਅਪਣਾਇਆ ਜਾ ਰਿਹਾ, ਸਥਿਤੀ ਕਾਫੀ ਪਹਿਲਾਂ ਵੀ ਜਿਹੜੇ 2 ਦਿਨ ਪਹਿਲਾਂ ਲੰਘੇ ਨੇ ਹਰਿਆਣਾ ਦੇ ਵਿੱਚ ਸਥਿਤੀ ਕਾਫੀ ਤਣਾਅਪੂਰਨ ਬਣਦੀ ਰਹੀ ਹੈ। ਕਾਫੀ ਜਿਹੜੀਆਂ ਝਪਟਾਂ ਵੀ ਹੋਈਆਂ, ਜਿਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰੋਕਾਂ ਨੇ, ਉਹਨਾਂ ਨੂੰ ਰੋਕਾਂ ਨੂੰ ਲੰਘ ਕੇ ਪੰਜਾਬ ਦਾ ਨੌਜਵਾਨ ਕਿਸਾਨ ਮਜ਼ਦੂਰ ਹੈ ਉਹ ਦਿੱਲੀ ਦੀ ਹੱਦ ਤੇ ਪਹੁੰਚਿਆ ਤੇ ਦਿੱਲੀ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਕਿਸਾਨਾਂ ਨੂੰ ਉਹਨਾਂ ਰੋਕਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ। ਸੋ ਇਹ ਸਿੱਧੀਆਂ ਤੇ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਇੰਡੋਸ ਟੀਵੀ ਆਸਟ੍ਰੇਲੀਆ ਤੇ ਦਿਖਾ ਰਹੇ ਹਾਂ। ਲਗਾਤਾਰ ਤੁਹਾਨੂੰ ਉਹ ਸਥਿਤੀ ਵਿਖਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਲਗਾਤਾਰ ਤੁਹਾਨੂੰ ਅਸਲ ਹਾਲਾਤ ਵਿਖਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਪੰਜਾਬੀ ਹੋਣ ਦੇ ਨਾਂ ਤੇ, ਪੰਜਾਬ ਨਾਲ ਸੰਬੰਧਿਤ ਹੋਣ ਦੇ ਨਾਂ ਤੇ ਉਹ ਤਸਵੀਰਾਂ ਸਾਡੇ ਭਰਾਵਾਂ ਦੀਆਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਸਾਡੀ ਇਹ ਕੋਸ਼ਿਸ਼ ਹੈ। ਇਸ ਕੋਸ਼ਿਸ਼ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣ ਦਾ ਅਸੀਂ ਉਹ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਹੀ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਗੁਰਇਕਬਾਲ ਸਿੰਘ, ਮੇਰੇ ਨਾਲ ਕੈਮਰਾਮੈਨ ਸੁਖਵਿੰਦਰ ਸੁੱਖੀ ਜੀ, ਉਹਨਾਂ ਨੂੰ ਵੀ ਲਗਾਤਾਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਲਗਾਤਾਰ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਧੰਨਵਾਦ।